हाँ जी, अस्सलाम वालेकुम ते सत श्री अकाल। अज तुहानूं एक बड़ी डाढी खबर देनी है जिहड़ी हाले तक किसी ने भी नहीं दित्ती। रात मेरे कोले 10-11 बजे वो खबर पहुँच गई सी ते मैं क्या सवेरे ते गलबात साझी करांगे। ਉਹ ਜਿੱਦਾਂ ਕਹਿੰਦੇ ਨਾ ਕਿ ਲੱਥੇ ਮਗਰੂ ਫਾ ਮਜਬੂਰੀਆਂ ਦੇ ਅਸਾਂ ਵਤਨ ਤੇ ਵਲਦੇ ਪਏ ਹਾਂ। ਉਹ ਹਿਸਾਬ ਹੈ ਕਿ ਬੀਬੀ ਸਰਬਜੀਤ ਕੌਰ ਤੁਹਾਨੂੰ ਯਾਦ ਹੋਣਾ ਗੁਰਪੁਰਬ ਤੇ ਆਈ ਸੀ ਤੇ ਇੱਥੇ ਪਾਕਿਸਤਾਨ ਦੇ ਵਿੱਚ ਇੱਕ ਨਾਸਰ ਹੁਸੈਨ ਨਾਮੀ ਬੰਦੇ ਦੇ ਨਾਲ ਨਨਕਾਣਾ ਸਾਹਿਬ ਜੋ ਕਿ ਫਰੂਕਾਬਾਦ ਜ਼ਿਲ੍ਹਾ ਸ਼ੁਖਪੁਰ ਦਾ ਰਹਿਣ ਵਾਲਾ ਸੀ, ਉਹਦੇ ਨਾਲ ਉਹ ਚਲੇ ਗਈ ਸੀ। ਉਹਨੇ ਜਾ ਕੇ ਨਿਕਾਹ ਕਰ ਲਿਆ ਸੀ। ਉਹਦੀ ਵੀਡੀਓ ਵੀ ਆਈ ਕਿ ਮੈਂ ਇਸਲਾਮ ਕਬੂਲ ਕਰਦੀ ਪਈ ਹਾਂ ਆਪਣੀ ਮਰਜ਼ੀ ਦੇ ਨਾਲ। तो बड़ा रौला पिया, बड़ा वावेला पिया और सानू हर पासे ये कहा गया कि तुसी लव जिहाद करते हो, बीबियां नूं प्यार च फसा के तो उन्होंने धर्म परिवर्तन करते हो। कई वीरां ने साडे नाल भी रोस जताया तो गोदी मीडिया तो खुद लभ गई ना, उन्होंने मैदान सुंझा लभ्या तो उन्हें दब के पाकिस्तान नूं जलील करन दी कोशिश की। लेकिन वो चीज़ां जिहड़ियां हुंदियां ने एक फर्द करदा या एक बंदा करदा हो जांदियां ने। मरना पूरी कौम तो नहीं चाहिए। हुण ये होया कि वो कल गिरफ्तार हो गए सी। खबर मेरे को राती पहुँच गई सी लेकिन मैं वीडियो नहीं पढ़ाई, मैं सवेरे पावांगे दसांगे वीरां नूं। कल वो गिरफ्तार होए ने ननकाना थाणा सदर दे विच बंद ने दोवें। अज उन्हां नूं वाघे बार्डर राहीं सरबजीत कौर नूं इंडिया भेज दिता जाऊगा ते नासर हुसैन जिहदे नाल उहने विआह कीता सी, दौड़ी सी, वो बंदा पुलिस की कस्टडी दे विच रहूगा। उहदी इनकुआयरी होएगी, ਉਹਦੇ ਫੋਨ ਦੀ ਜਾਂਚ ਕੀਤੀ ਜਾਏਗੀ। ਜਿੰਨੀ ਦੇਰ ਚਾਹੇਗੀ ਪੁਲਿਸ ਇੰਤਜ਼ਾਮੀਆ ਨੂੰ ਆਪਣੇ ਕੋਲ ਰੱਖੂਗੀ। ਔਰ ਦੂਜੇ ਪਾਸੇ ਜਿਹੜਾ ਸਾਡੇ ਮੌਲਵੀ ਹਜ਼ਰਾਤ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਬੀਬੀ ਨੂੰ ਵਾਪਸ ਨਹੀਂ ਭੇਜਣਾ ਕਿਉਂਕਿ ਉਹਨੇ ਇਸਲਾਮ ਕਬੂਲ ਕਰ ਲਿਆ, ਕਲਮਾ ਪੜ੍ਹ ਲਿਆ ਸੀ। ਉਹਨਾਂ ਦਾ ਇhtਜਾਜ ਪਹਿਲੇ ਦਿਨ ਤੋਂ ਇਹ ਚੱਲਦਾ ਪਿਆ ਸੀ। ਔਰ ਇੱਕ ਪਾਸੇ ਇੱਕ ਧਿਰ ਸੀ ਉਹ ਕਹਿੰਦੇ ਸੀ ਕਿ ਵਾਪਸ ਭੇਜ ਦੇਣਾ ਚਾਹੀਦਾ। ਔਰ ਸੈਕਿੰਡ ਸਾਡੇ ਵੀਰ ਜਿਹੜੇ ਪਰਲੇ ਪਾਸੇ ਬੈਠੇ ਨੇ ਜਾਂ ਵਰਲਡ ਵਾਈਡ ਜਿਹੜੇ ਸਰਦਾਰ ਸਨ ਸਾਡੇ ਵੀਰ ਜਾਂ ਹੋਰ ਹਿੰਦੂ, ਉਹਨਾਂ ਦਾ ਇੱਕ ਰੋਸ ਸੀ ਸਾਡੇ 'ਤੇ ਕਿ ਸਾਡੀਆਂ ਬੀਬੀਆਂ ਨਾਲ ਤੁਸੀਂ ਲਵ ਜਹਾਦ ਕਰਦੇ ਹੋ। ਕੋਈ ਨਹੀਂ ਵੀਰੋ, ਆ ਵੇਖੋ ਤੁਹਾਡੇ ਸਾਹਮਣੇ ਆ ਪੁਲਿਸ ਨੇ ਉਹਨਾਂ ਨੂੰ ਜਦੋਂ ਪੁਲਿਸ ਦੇ ਹੱਥ ਆਏ ਨੇ ਗ੍ਰਿਫਤਾਰ ਕੀਤਾ, ਥਾਣੇ ਲਿਆ ਕੇ ਤੇ ਇੱਕ ਰਾਤ ਪਾ ਕੇ ਤੇ ਸਵੇਰੇ ਅੱਜ ਉਹਨਾਂ ਨੇ ਵਾਪਸ ਉਹਨੂੰ ਬਾਰਡਰ ਟਪਾ ਦੇਣਾ। ਗੱਲ ਇਹ ਹੁੰਦੀ ਹੈ ਕਿ ਗਲਤੀ ਇੱਕ ਬੰਦਾ ਕਰਦਾ ਤੇ ਲੇਕਿਨ ਮੜਨੀ ਪੂਰੀ ਕੌਮ 'ਤੇ ਨਹੀਂ ਚਾਹੀਦੀ। ਔਰ ਸੈਕਿੰਡ ਚੀਜ਼ ਮੈਂ ਤੁਹਾਡੇ ਨਾਲ ਇਹ ਗੱਲ ਕਰੂੰਗਾ ਕਿ ਉਹ ਬੀਬੀ ਅਗਰ ਉੱਧਰ ਆ ਜਾਂਦੀ ਆ ਬਾਰਡਰ ਪਾਰ ਕਰਕੇ ਤਾਂ ਮੇਰਾ ਖਿਆਲ ਹੈ ਕਿ ਇੰਡੀਅਨ ਪੁਲਿਸ ਨੂੰ, ਪੰਜਾਬ ਪੁਲਿਸ ਨੂੰ ਉਹਦੇ ਨਾਲ ਕੋਈ ਜ਼ਿਆਦਤੀ ਜਾਂ ਜ਼ੁਲਮ ਜਾਂ ਮਾਰਕੋਟੀ ਜਾਂ ਉਹਦੀ ਇਨਕੁਆਇਰੀ ਜਾਂ ਉਹਨੂੰ ਇੱਕ ਕੀ ਕਹਿੰਦੇ ਹੁੰਦੇ ਨੇ ਉਹ ਜਸੂਸ ਦੇ ਤੌਰ 'ਤੇ ਨਾ ਵੇਖਿਆ ਜਾਵੇ ਕਿ ਪਾਕਿਸਤਾਨ ਦੇ ਵਿੱਚ ਕੀ ਲੈਣ ਗਈ ਸੀ ਅਤੇ ਕੀ ਲੈ ਕੇ ਆਈ ਸੀ। ਇਨਸਾਨ ਹੈ, ਉਹਦੇ ਕੋਲੋਂ ਗਲਤੀ ਹੋ ਜਾਂਦੀ ਹੈ। ਔਰ ਸੈਕਿੰਡ ਜਿਹੜੀ ਕਮਿਊਨਿਟੀ ਆ ਉਹ ਵੀ ਉਹਦੇ ਨਾਲ ਮੇਰਾ ਖਿਆਲ ਹੈ ਕਿ ਐਡਾ ਜ਼ੁਲਮ ਨਾ ਕਰੇ, ਉਹਨੂੰ ਭੈੜੀਆਂ ਨਜ਼ਰਾਂ ਨਾ ਵੇਖੇ ਕਿਉਂਕਿ ਗਲਤੀ ਆ ਉਹਨੇ ਉਹ ਕੀਤੀ ਸੀ, ਉਹਦੀ ਉਹ ਹੁਣ ਸਜ਼ਾ ਭੁਗਤ ਕੇ ਤੇ ਉਹ ਵਾਪਸ ਆ ਰਹੀ ਆ ਪਾਕਿਸਤਾਨ ਦਾ। ਚਲੋ ਇੱਕ ਇਹ ਪੋਜ਼ੀਟਿਵ ਚਿਹਰਾ ਸਾਹਮਣੇ ਆਉਂਦਾ। ਔਰ ਦੂਜੇ ਨੰਬਰ 'ਤੇ ਇਨ ਫਿਊਚਰ ਜਿਹੜੀਆਂ ਔਕੜਾਂ ਆਉਣੀਆਂ ਸੀ ਸਾਡੇ ਯਾਤਰੀਆਂ ਨੂੰ ਉਹ ਹੁਣ ਨਹੀਂ ਆਉਣਗੀਆਂ। ਜਿੱਦਾਂ ਤੁਸੀਂ ਪਹਿਲਾਂ ਵੇਖੋ ਕਿ ਕਹਿ ਰਿਹਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਕਿ 35 ਸਾਲ ਤੋਂ ਘੱਟ ਕੋਈ ਵੀ ਬੀਬੀ ਆਪਣਾ ਨਹੀਂ ਜਾ ਸਕਦੀ ਯਾਤਰਾ ਵਾਸਤੇ। ਔਰ ਜਿਹਨੇ ਜਾਣਾ ਉਹ ਆਪਣੇ ਨਾਲ ਮਹਿਰਮ ਦੇ ਜਾਊਗੀ, ਲਾਈਕ ਜਿੱਦਾਂ ਭਰਾ ਦੇ ਨਾਲ, ਪਿਓ ਦੇ ਨਾਲ, ਹਸਬੈਂਡ ਦੇ ਨਾਲ ਜਾਂ ਪੁੱਤਰ ਦੇ ਨਾਲ। ਜਿਸ ਤਰ੍ਹਾਂ ਅਸੀਂ ਮੁਸਲਮਾਨ ਉਮਰਾ ਕਰਨ ਜਾਂਦੇ ਹਾਂ ਤਾਂ ਸਾਡੀ ਇੱਕ ਬੀਬੀ ਕੋਈ ਜਾਂਦੀ ਹੈ ਤਾਂ ਉਹਨੂੰ ਮਹਿਰਮ ਬਣਾ ਕੇ ਨਾਲ ਲੈ ਕੇ ਜਾਣਾ ਪੈਂਦਾ, ਭਰਾ, ਪੁੱਤਰ, ਹਸਬੈਂਡ ਜਾਂ ਮਤਲਬ ਕੋਈ ਵੀ, ਹੈ ਨਾ, ਇਸ ਤਰ੍ਹਾਂ। ਅਤੇ ਉਹ ਵੀ ਇੱਕ ਔਕੜ ਆਉਣੀ ਸੀ। ਫਿਰ ਇਕੱਲੀ ਬੀਬੀ ਨੂੰ ਵੀਜ਼ਾ ਨਹੀਂ ਸੀ ਮਿਲਣਾ, ਇਕੱਲੇ ਮੁੰਡੇ ਨੂੰ ਵੀਜ਼ਾ ਨਹੀਂ ਸੀ ਮਿਲਣਾ, ਬਜ਼ੁਰਗਾਂ ਨੂੰ ਵੀਜ਼ਾ ਮਿਲਣਾ ਸੀ। ਤਾਂ ਉਹਦੇ ਵਿੱਚ ਵੀ ਥੋੜ੍ਹੀਆਂ ਔਕੜਾਂ ਆਉਣੀਆਂ ਸੀ ਜਿਨ੍ਹਾਂ ਲੋਕਾਂ ਨੇ ਇੱਥੇ ਸਹੀ ਜਿਹੜੇ ਪੋਜ਼ੀਟਿਵ ਵੇ ਨਾਲ ਆਉਂਦੇ ਨੇ ਉਹਨਾਂ ਦੀ ਵੀ ਰਾਹ ਬੰਦ ਹੋਣੀ ਸੀ। ਸ਼ਾਇਦ ਉਹ ਇੱਕ ਵਾਰੀ ਇਹਨਾਂ ਕਰ ਵੀ ਦਿੱਤੀ ਸੀ। ਇਹਦੇ ਨਾਲ ਮੇਰਾ ਖਿਆਲ ਹੈ ਉਹਦੇ ਵਿੱਚ ਵੀ ਫਰਕ ਪਊਗਾ। ਔਰ ਸੈਕਿੰਡ ਮੈਂ ਦੁਬਾਰਾ ਫਿਰ ਅਗੇਨ ਗੱਲ ਕਰੂੰਗਾ ਕਿ ਪਾਕਿਸਤਾਨ ਨੂੰ ਜਿਹੜੇ ਭੈੜੀਆਂ ਨਜ਼ਰਾਂ ਨਾਲ ਵੇਖ ਰਹੇ ਸਾਡੇ ਬੰਦੇ ਤੇ ਕਹਿ ਰਹੇ ਸਨ ਕਿ ਲਵ ਜਿਹਾਦ ਕਰਦੇ ਨੇ, ਬਿਲਕੁਲ ਅਸੀਂ ਲਵ ਜਿਹਾਦ ਨਹੀਂ ਕਰਦੇ। ਅਸੀਂ ਉਂਝ ਪਿਆਰ ਕਰਨੇ ਹਾਂ ਤੁਹਾਡੇ ਨਾਲ, ਅਸੀਂ ਵੀ ਤੁਹਾਡੇ ਵਿੱਚੋਂ ਹਾਂ, ਤੁਸੀਂ ਵੀ ਸਾਡੇ ਵਿੱਚੋਂ ਹੈ। ਪੰਜਾਬ ਪਾਕਿਸਤਾਨ ਸਾਰਾ ਇੱਕ ਥਾਂ ਤੋਂ ਲੱਥਾ ਹੋਇਆ ਕੱਪੜਾ, ਮੈਂ ਕਹਿੰਦਾ ਹੁੰਦਾ ਇੰਡੀਆ ਪਾਕਿਸਤਾਨ, ਠੀਕ ਹੈ। ਅਤੇ ਸਾਰੀਆਂ ਚੀਜ਼ਾਂ ਆਪਣਾ ਇੱਕੋ ਕੁਛ ਹੀ ਆ। ਪਿਛੋਕੜ ਵੇਖੀਏ ਤਾਂ ਮੇਰਾ ਖਿਆਲ ਹੈ ਕਿ ਐਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਫ਼ਰਤ ਜਿਹੜੀ ਆ ਇਸ ਪੀਕ 'ਤੇ ਨਹੀਂ ਲੈ ਕੇ ਜਾਣੀ ਚਾਹੀਦੀ ਜਿਹੜੀ ਪੀਕ 'ਤੇ ਸਾਡੇ ਹੁਕਮਰਾਨ ਜਾਂ ਸਾਡੇ ਇੰਤਜ਼ਾਮੀਆਂ ਜਿਹੜੇ ਨੇ ਉਹ ਲੈ ਕੇ ਜਾਂਦੇ ਨੇ। ਬਾਕੀ ਅੱਲਾ ਪਾਕ ਖੈਰ ਕਰੇਗਾ। ਠੰਡ ਬੜੀ ਆ ਅਤੇ ਆ ਗੱਡੇ 'ਤੇ ਮੈਂ ਬੈਠਾ ਹੋਇਆ ਅਤੇ ਬੰਦਾ ਖਲੋਤਾ ਕੈਮਰੇ ਦੇ ਪਿੱਛੇ ਇੱਕ, ਅਤੇ ਪੱਠੇ ਵੱਢਦੇ ਮੈਂ ਸ਼ਤਾਲੇ ਦੇ। ਖਬਰ ਤੁਹਾਨੂੰ ਦੇਤੀ ਆ, ਹੁਣ ਤੁਹਾਨੂੰ ਆਪਣਾ ਕੰਮ ਕਾਰ ਵਿਖਾਉਂਦੇ ਹਾਂ ਅਤੇ ਬਾਕੀ ਗੱਲ ਨਾਲ ਕਰਾਂਗੇ। ਚਲੋ ਜੀ, ਖਬਰ ਦੇਣ ਤੋਂ ਬਾਅਦ ਹੁਣ ਆ ਕੰਮ ਕਰ ਲਈਏ ਆਪਾਂ, ਪੱਠੇ ਲੱਦ ਲਈਏ। ਉਹ ਤਾਇਆ ਸਾਡਾ ਬੈਠਾ ਉੱਥੇ ਅਤੇ ਹਾਂ ਗੱਡਾ ਕਰਤਾ ਹੀ ਪਰਾਂ। ਲਓ ਜੀ, ਗੱਡਾ ਸਾਡਾ ਹੋ ਗਿਆ ਸਿੱਧਾ ਅਤੇ ਉਹ ਲੱਦਣੇ ਨੇ ਪੱਠੇ। ਇਹ ਦੋ ਢੱਗਿਆਂ ਵਾਲੇ ਗੱਡੇ ਜਿਹੜੇ ਨਾ ਅੱਜ ਕੱਲ੍ਹ ਇਹ ਖ਼ਤਮ ਹੋ ਗਏ ਨੇ। ਤਕਰੀਬਨ ਇੱਕ ਢੱਗੇ 'ਤੇ ਆ ਗਏ ਨੇ, ਬਲਕਿ ਇੱਕ ਢੱਗੇ 'ਤੇ ਵੀ ਕਿਉਂ ਆ ਗਏ ਨੇ, ਇਹ ਖੋਤੀਆਂ 'ਤੇ ਖੋਤੀਆਂ ਤੋਂ ਰਸ਼ਕੀਆਂ ਬਣ ਗਈਆਂ ਨੇ। ਪਿੱਛੇ ਰੇਹੜੀ ਅਤੇ ਅੱਗੇ ਮੋਟਰਸਾਈਕਲ ਅਤੇ ਉਹਦੇ 'ਤੇ ਅੱਗੇ ਇੱਕ ਲੰਘ ਕੇ ਗਿਆ ਜਾਂ ਇੱਥੇ ਕੋਈ ਹੋਰ ਆਉਂਦਾ ਤਾਂ ਮੈਂ ਤੁਹਾਨੂੰ ਵਿਖਾਵਾਂਗਾ। ਉਹ ਕੰਮ ਹੋ ਗਿਆ ਜਦੀਦ। ਅਤੇ ਢੱਗਿਆਂ ਦੀ ਬੜੀ ਸ਼ਾਨ ਹੁੰਦੀ ਸੀ ਗੁਰੂਓ। ਅੱਜ ਇਹ ਚੀਜ਼ਾਂ ਜਿਹੜੀਆਂ ਨੇ ਨਾ ਪੰਜਾਬ 'ਚੋਂ ਅਲੋਪ ਹੋ ਗਈਆਂ ਨੇ। ਵਜ੍ਹਾ ਕੀ ਹੈ, ਢੱਗੇ ਥੋੜ੍ਹਾ ਸਲੋਅ ਟੁਰਦੇ ਨੇ ਅਤੇ ਖੋਤਾ ਥੋੜ੍ਹਾ ਤੇਜ਼ ਭੱਜਦਾ। ਅਤੇ
ਰਸ਼ਕੀ ਜਿਹੜੀ ਹੈ ਉਹਦੇ ਤੋਂ ਵੀ ਤੇਜ਼ ਭੱਜਦੀ ਆ ਤੇ ਬੰਦਿਆਂ ਨੂੰ ਕਾਹਲੀ ਹੁੰਦੀ, ਇਸ ਕਰਕੇ ਬੰਦਿਆਂ ਨੂੰ ਕੰਮ ਕਰ ਲਿਆ। ਹਾਂ ਟੁੱਲੀ ਕਿੱਥੇ, ਮੂੰਹ ਦਾ ਵਿਖਾ, ਮੂੰਹ ਦਾ ਵਿਖਾ। ਇਹ ਸਾਡਾ ਟੁੱਲੀ ਜੱਟ ਯਾਰ। ਤੇਰਾ ਨਾਮ ਪੂਰਾ ਸਿੱਧਾ ਕੀ ਭਲਾ? ਮੁਦੱਸਰ। ਸਾਨੂੰ ਟੁੱਲੀ ਪਤਾ ਹੈ ਭਰਾਵਾ, ਮੁਦੱਸਰ ਨਹੀਂ। ਸ਼ਤਾਲਾ ਬੜਾ ਸੋਹਣਾ ਫੁੱਟਦਾ ਪਿਆ। ਆਹ ਤਾਇਆ ਬੈਠਾ, ਪੱਠੇ ਵੱਡੇ ਪੈ ਨੇ, ਛਤਰੀਆਂ ਬਣਾ ਕੇ ਰੱਖ ਛੱਡੀਆਂ ਨੇ। ਸਵੇਰੇ ਸਵੇਰੇ ਪੱਗ ਬੰਨ ਲੋ, ਨਾ ਬੰਨੋ ਕੋਈ ਨਹੀਂ ਚੱਲੇਗਾ। ਵੈਸੇ ਠੰਡ ਬੜੀ ਆ, ਬੰਨ ਲੈਣੀ ਚਾਹੀਦੀ। ਲੈ ਵੇ ਲਿਆ, ਸੋਹਣੀ ਲਾਸ਼ ਤਾਲਾ ਮਾਸ਼ਾਅੱਲਾ, ਬੜਾ ਸੁਥਰਾ ਆਦਮੀ। ਖਾਣ ਵਾਲੀਆਂ ਨੇ ਇੰਜੇ। ਸੁਣਾਓ ਜੀ, ਕੀ ਹਾਲ ਚਾਲ? ਖੈਰ ਫਿੱਟ ਫਾਟ ਜੀ? ਹਾਂਜੀ ਅੱਲਾ ਦੇ ਹੁਕਮ ਨਾਲ ਫਿੱਟ। ਇੱਧਰ ਪਾਣੀ ਵੀ ਲਾਇਆ ਸੀ? ਪਾਣੀ ਲਾਇਆ। ਅੱਛਾ, ਆ ਪਾਣੀ ਲਾਇਆ, ਨਾਲੇ ਪੱਠੇ ਵੱਡੇ ਨੇ। ਹਾਂ, ਹੁਣ ਸਾਰੀ ਜਿਹੜੀ ਪਾਣੀ ਲਾਉਣਾ। ਨਹਿਰ ਟੂਬਲ ਚ ਲਾਇਆ ਜੇ? ਨਹਿਰ ਦਾ ਪਾਣੀ ਹੈ। ਨਹਿਰ ਦਾ ਪਾਣੀ? ਨਹਿਰ ਦਾ। ਅੱਛਾ, ਉਹ ਪਿਛਲੇ ਖਾਲੇ ਮੁੜਿਆ ਹੋਇਆ ਉੱਥੋਂ। ਆ ਮੈਂ ਅੱਗੇ ਵੇਂਦਾ ਪਿਆ ਵੀ ਇੱਧਰ ਕੋਈ ਨਹੀਂ ਸੀ ਤੇ ਇੱਧਰੋਂ ਆਇਆ ਹੋਇਆ ਇੱਥੋਂ। ਸਹੀ ਹੈ। ਹੋਰ ਬਾਬਾ ਕੋਈ ਸ਼ੇਰ ਹੀ ਸੁਣਾ ਦੇ। ਹਾਂ ਤਾਇਆ ਸ਼ੇਰ ਹੀ ਸੁਣਾ ਦੇ। ਸ਼ੇਰ ਸੁਣਾ, ਸ਼ੇਰ ਸੁਣਾ ਦਈਏ? ਹਾਂ ਕੋਈ ਵੀ ਸੁਣਾ ਦੇ। ਕੱਦੀ ਉੱਤੇ ਬਹਿ ਕੇ ਕਵਿਤ ਜੋੜਦਾ, ਆਏ ਤੇ ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜਦਾ? ਕੌਣ ਮੋੜਦਾ? ਵਾਹ, ਵੇਖਿਆ ਸੀ ਜ਼ਿਲ੍ਹਾ ਤੇਰਾ ਰੋਧਕ ਹਸਾਰ ਦਾ। ਆਏ ਹਾਏ ਰੋਹਤਕ ਹਸਾਰ। ਹਾਂ, ਵਿਰਲਾ ਵਿਰਲਾ ਬੂਟਾ ਜਿੱਥੇ ਬਾਜਰੇ ਜਵਾਰ ਦਾ। ਵਾਹ, ਉੱਥੇ ਬਾਜਰਾ ਜਵਾਰ ਵਿਰਲਾ ਹੁੰਦਾ ਸੀ। ਹਾਂ, ਉੱਥੇ ਫਸਲ ਕਿਹੜੀ ਚੋਖੀ ਹੁੰਦੀ ਸੀ? ਉੱਥੇ ਫਸਲ ਚੋਖੀ ਇਹ ਹੁੰਦਾ ਸੀ, ਬਾਜਰਾ ਜਵਾਰ। ਹਾਂ, ਜਿਹੜੇ ਸੀ ਹਸਾਰ ਦਾ ਨੇ ਕਿਹਾ ਸੀ ਵੀ ਜਿਹੜੀ ਰੋਧਕ ਸੀ ਉਹਦੇ ਵਿੱਚ ਵਿਰਲਾ ਵਿਰਲਾ ਹੁੰਦਾ ਸੀ। ਅੱਛਾ ਅੱਛਾ। ਤੇ ਜਿਹੜਾ ਦੂਜਾ ਇਲਾਕਾ ਸੀ ਉਹਦੇ ਚ ਚੰਗੀ ਫਸਲ ਹੁੰਦੀ ਸੀ। ਚੰਗੀ ਫਸਲ ਹੁੰਦੀ ਸੀ। ਹਾਂਜੀ, ਆਪਣੇ ਸਹਾਰ ਵਾਲੇ ਚੋਖਾ ਮਾਲ ਡੰਗਰ ਰੱਖਦੇ ਹੋਣਗੇ। ਮਾਲ ਡੰਗਰ ਰੱਖਦੇ ਹਨ। ਬੀੜ ਹੈਗਾ ਸੀ ਸੱਦਰ ਅਲੀ ਦਾ, ਅੱਛਾ ਉਹਦੇ ਵਿੱਚ ਇਹਨੇ ਕਿਹਾ ਸੀ ਵੀ ਮਾਲ ਚਾਰਦੇ ਹੁੰਦੇ ਸਨ। ਅੱਛਾ। 1.5 200 ਮੱਝ ਹੁੰਦੀ ਸੀ, ਗਾਵਾਂ ਹੁੰਦੀਆਂ ਹਨ, ਫੀ ਊਠ ਘਰ ਹੁੰਦੇ। ਕੋਲੇ? ਹਾਂਜੀ, ਹਾਂ, ਉੱਥੇ ਊਠ ਵੀ ਹੁੰਦੇ ਸਨ। ਊਂਠ ਵੀ? ਹਾਂ, ਸਹਾਰ ਦੇ ਲੋਕ ਸੁਣਿਆ ਰੱਖਦੇ ਸਨ। ਹਾਂ, ਊਠ ਵੀ ਰੱਖਦੇ ਸਨ। ਹਾਂ ਹਾਂ, ਊਠ ਵੀ ਉੱਥੇ ਉਹ ਰੱਖਦੇ ਸਨ ਭਾਜੀ। ਆਪਣੇ ਪੀਰਾਂ ਦਾ ਵੀ ਉਹੀ ਜ਼ਿਲ੍ਹਾ ਨਹੀਂ? ਉਹੀ ਹੈ। ਫੋਟਾਬਾਸ ਵਾਲਿਆਂ ਦਾ ਹਾਂਜੀ, ਜ਼ਿਲ੍ਹਾ ਸਹਾਰ ਹੀ ਹੈ। ਜ਼ਿਲ੍ਹਾ ਹਸਾਰ ਉਹ ਆ ਜਾਂਦੇ ਤਹਿਸੀਲ ਸਰਸਾ ਦੇ ਵਿੱਚ। ਸਿਲਸਸਾ ਚ ਆਪਣੀ ਫਤਿਆਬਾਦ ਸੀ। ਆਪਣੀ ਉਦੋਂ ਫਤਿਆਬਾਦ ਸੀ, ਹੁਣ ਫਤਿਆਬਾਦ ਹੋ ਗਿਆ ਜ਼ਿਲ੍ਹਾ। ਹਾਂਜੀ। ਹਾਂ, ਸਹੀ ਸਹੀ। ਇਹਨਾਂ ਦਾ ਪਿੰਡ ਸੀ ਮਹਮਦਪੁਰ। ਮਹਮਦਪੁਰ। ਓਕੇ, ਠੀਕ ਹੈ। ਦਿੱਲੀ ਵਿੱਚ ਨਿਜ਼ਾਮਦੀਨ ਔਲੀਆ, ਸਰਸੇ ਅਬੂ ਸ਼ਕੂਰ, ਆਹੇ ਬਠਿੰਡਾ ਹਾਜੀ ਰਤਨਦਾ ਤੇ ਬੁੱਲੇ ਸ਼ਾਹ ਕਸੂਰ। ਬੁੱਲੇ ਸ਼ਾਹ ਆਪਣੇ ਕੋਲ ਕਸੂਰ। ਹਾਂ ਹਾਂਜੀ, ਮਹਮਦਪੁਰ ਵਿੱਚ ਮੀਆਂ ਵਸਦਾ ਤੇ ਵਿੱਚ ਹਸਾਰ ਹਜ਼ੂਰ। ਹਾਂ, ਮਿਹਨਤ ਕਰਨੀ ਹੈ ਮਿਹਨਤੀਆਂ ਤੇ ਵਿੱਚ ਕਰਨੀ ਹੈ ਰੱਬ ਕਬੂਲ। ਰੱਬ ਕਬੂਲ। ਇਹ ਜ਼ਿਮੀਦਾਰ ਦੀ ਐਵੇਂ ਹੀ ਹੈ ਜੀ, ਰੱਬ ਕਬੂਲ ਕਰਦਾ। ਤੇ ਕਮਾਨ ਛਿੱਲਿਆ ਜੀ ਆਪਣਾ ਥੋੜਾ ਰਹਿੰਦਾ। ਆਹ ਤਾਂ ਕਣਕ ਗੱਡੀ ਵੀ, ਕਣਕ ਗੱਡੀ ਪਈ ਹੈ। ਕਮਾਲ ਦਾ ਉਹ ਖਲੋਤਾ 2.5 ਕਿੱਲੇ। ਉਹ ਪਿਛਲਾ ਕਮਾਲ ਨੂੰ ਪਾ ਲਿਆ। ਹਾਂ, ਉਹ ਸਰੋਂ ਗੱਡੀ ਸਮਰਕਸ਼ ਕਮਾਲ ਕੱਢਿਆ ਵਿੱਚ ਕਮਾਨ ਸਰੋਂ ਦੇ। ਹਾਂਜੀ, ਚਲੋ ਖਰਚਾ ਦੇ ਜਾਏਗੀ ਸਰੋਂ। ਹਾਂ ਟੁੱਲੀ ਜੱਟੂਰਾ ਦਾ ਗੱਲ ਤਾਂ ਸੁਣ। ਬਣਾ ਲਾ ਬਈ। ਤੂੰ ਵੀ ਬਣਾ ਲੈ, ਤਾਂ ਇਹਨੇ ਬਣਾ ਲਈ, ਤੂੰ ਵੀ ਬਣਾ ਲੈ। ਦੱਸ ਕੀ ਚਾਹੁੰਦਾ ਤੂੰ? ਇਹ ਮੁੰਡਾ ਚਾਹੁੰਦਾ ਜੀ ਮੈਂ ਕਬੱਡੀ ਖੇਡਣੀ ਹੈ ਤੇ ਮੇਰਾ ਕੈਨੇਡਾ ਦਾ ਲੱਗੇ ਵੀਜ਼ਾ। ਠੀਕ ਹੈ, ਇਹੀ ਕਹਿਣਾ ਚਾਹੁੰਦਾ ਨਾ ਤੂੰ? ਇਹਦੇ ਲਫ਼ਜ਼ਾਂ ਦੇ ਵਿੱਚ ਮੈਂ ਬੋਲ ਦਿੰਦਾ। ਤੇ ਇਹ ਮੁੰਡਾ ਖੇਡਦਾ ਕਬੱਡੀ ਤੇ ਜਾਫੀਆਂ ਕਿਸਾਈ ਜਾਫੀ। ਤੇ ਮੈਚ ਕਿੰਨੇ ਜੱਫੇ ਕਰ ਲੈਣਾ? 4 5 6। 4 5 6 ਇੱਕ ਤੇ ਟੇਕ ਯਾਰ 6 ਜੱਫੇ ਕਰ ਜਾਣਾ ਆਰਾਮ ਨਾਲ। ਤੇ ਵੇਟ ਤੇ ਖੇਡਣਾ ਕਿ ਉਂਝ ਹੀ ਓਪਨ ਹੋਵੇ? ਉਹ ਆਪਣਾ ਵਿਲੇਜ ਸਿਸਟਮ ਹੋਵੇ ਜਿਵੇਂ ਮਰਜੀ? ਅੱਛਾ ਚਲੋ ਫਿਰ ਠੀਕ ਹੈ। ਤੇ ਕਿੰਨੀਆਂ ਪੰਡਾਂ ਵੱਡੀਆਂ ਪੱਠਿਆਂ ਦੀਆਂ? 10। ਆਗ ਕਮਾਨ ਡਾਇਰੈਕਟ? ਹਾਂ ਚਲੋ ਇਹ ਵੀ ਸਹੀ ਹੈ। ਠੀਕ ਹੈ। ਬਾਬਾ ਅਗਲੇ ਦਿਨ ਮੈਨੂੰ ਸਾਦਾ ਸੀ, ਮੰਨੇ ਨੇ ਮੈਨੂੰ ਦੱਸਿਆ, ਆਂਦਾ ਬਾਬੇ ਨੇ ਕੋਈ ਪੀਰਾਂ ਦਾ ਪੁੱਛਣਾ ਸੀ। ਹਾਂਜੀ, ਆਪਣੇ ਮਹਮਦਪੁਰ ਦੀ ਥਾਂ ਤੇ ਰਾਣੀਪੁਰ ਆਉਂਦਾ ਹੈ। ਅੱਛਾ ਅੱਛਾ। ਹਾਂਜੀ, ਰਾਣੀਪੁਰ ਆਉਂਦਾ। ਰਾਣੀਪੁਰ ਇੱਥੇ ਵੀਡੀਓ ਵਿੱਚ ਆਪਾਂ ਦੱਸ ਦਿੰਦੇ ਆ ਨਾ, ਤੇ ਜਿਹੜਾ ਬੰਦਾ ਉੱਥੋਂ ਦਾ ਹੋਇਆ ਆਪਣੇ ਨਾਲ ਰਾਬਤਾ ਕਰ ਲੈਗਾ। ਹਾਂਜੀ, ਮਹਮਦਪੁਰ ਉਸ ਪਿੰਡ ਦਾ ਨਾਮ ਮਹਮਦਪੁਰ ਹੈ। ਅੱਛਾ ਮਹਮਦਪੁਰ। ਹਾਂਜੀ, ਤੇ ਕੋਲੇ ਰਾਣੀਪੁਰ ਹੈ। ਹਾਂ, ਇਹ ਤਹਿਸੀਲ ਸਰਸਾ ਜ਼ਿਲ੍ਹਾ ਹਸਾਰ। ਠੀਕ ਹੈ, ਮਹਮਦਪੁਰ ਰਾਣੀਪੁਰ ਅਸਲ ਪੀਰਾਂ ਦਾ ਪਿੰਡ ਸੀ। ਮਹਮਦਪੁਰ। ਓਕੇ ਠੀਕ ਹੈ। ਇੱਥੇ ਜਿਹੜਾ ਬੰਦਾ ਵੇਖਦਾ ਹੈ ਨਾ ਜੀ ਉੱਥੋਂ ਦਾ, ਉਹ ਆਪਣੇ ਨਾਲ ਫਿਰ ਰਾਬਤਾ ਕਰ ਲੈਗਾ। ਤੇ ਜੇ ਕੋਈ ਵੀਡੀਓ ਮੰਗਾਉਣੀ ਹੋਈ ਜਾਂ ਫੋਟੋ ਮੰਗਾਉਣੀ ਹੋਈ ਨਾ, ਤੇ ਉਹ ਫਿਰ ਦੱਸ ਦੇਣਗੇ, ਉਹ ਆਪਾਂ ਮੰਗਵਾ ਲਾਂਗੇ, ਉੱਥੇ ਭੇਜ ਦੇਣਗੇ। ਹਾਂਜੀ, ਮਹਮਦਪੁਰ ਹੈ। ਉੱਥੇ ਇੱਕ ਖਾਨਗਾਹ ਝੰਡੇ ਸ਼ਾਹ ਦੀ ਵੀ ਹੈਗੀ ਹੈ। ਅੱਛਾ, ਉਹ ਵੀ ਪੀਰ ਸਨ? ਹਾਂ, ਉਹ ਵੀ ਪੀਰ ਸਨ। ਅੱਛਾ ਅੱਛਾ, ਚਲੋ ਸਹੀ ਹੈ, ਠੀਕ ਹੋ ਗਿਆ। 12 ਵੱਜ ਗਏ ਨੇ ਤੇ ਲੱਗ ਇਦਾਂ ਹੀ ਰਿਹਾ ਕਿ ਜਿਵੇਂ ਹੁਣ ਦਿਨ ਚੜਿਆ, ਸਵੇਰ ਹੋਈ ਹੈ। ਇੱਧਰ ਬੇਲੀਆਂ ਨੇ ਅੱਗ ਬਾਹਰ ਰੱਖੀ ਸੜਕ ਦੇ ਉੱਤੇ।
ਤੇ ਛਾਪੇ ਵੜ ਕੇ ਲਿਆਏ ਨੇ ਪਹਾੜੀ ਕਿੱਕਰ ਦੇ। ਹਾਂ ਬਿਲਿਆ, ਹਾਂਜੀ ਛਾਪੇ ਕਿੱਥੋਂ ਵੱਡੇ ਜੀ? ਛਾਪੇ ਇੱਥੋਂ ਆਪਣੇ ਵੱਡੇ। ਇੱਥੋਂ? ਹਾਂ ਅੱਛਾ, ਗੈਸ ਨਹੀਂ ਆਉਂਦੀ? ਗੈਸ ਲੱਗੀ ਕੋਈ ਨਹੀਂ ਹੋ? ਗੈਸ ਨਹੀਂ ਆਉਂਦੀ ਯਾਰ, ਹਾਂ, ਜਦੋਂ ਨੂੰ ਆਉਂਦੀ ਆ ਉਦੋਂ ਨੂੰ ਭੁੱਖ ਲੱਗ ਨਹੀਂ ਜਾਂਦੀ, ਭੁੱਖ ਮਰ ਜਾਂਦੀ ਉਦੋਂ ਨੂੰ। ਮਰ ਜਾਂਦੀ। ਆਹੋ, ਗੈਸ ਨੇ ਐਤ ਲਾਲਾ ਜਿਵੇਂ ਬਣਾਈ ਹੋਈ ਤੇ ਬਿੱਲ 8-8 ਹਜ਼ਾਰ 9-9 ਹਜ਼ਾਰ ਰੁਪਇਆ ਬਿੱਲ ਆਉਂਦਾ ਪਿਆ ਹੈ ਕਿ ਨਹੀਂ? ਤੇ ਗੈਸ ਆਉਂਦੀ ਕੋਈ ਨਹੀਂ। ਉਹਦੇ ਨਾਲ ਇਹ ਕੰਮ ਚੰਗਾ, ਆਪਦੇ ਡੰਡੇ 4 ਵੱਡੇ। ਤੇ ਵੈਸੇ ਗਿੱਲਾ ਸੁੱਕਦਿਆਂ ਟਾਈਮ ਲੱਗਣਾ, ਹਾਲੇ ਧੁੱਪ ਕੋਈ ਨਹੀਂ ਨਿਕਲਦੀ ਪਈ। ਧੁੱਪ 12 ਵੱਜ ਕੇ ਇੱਦਾਂ ਲੱਗਦਾ ਸੀ ਨਾ ਦਿਨ ਚੜਿਆ। ਉਹੋ ਹੀ ਮੈਂ ਗੱਲ ਕਰਦਾ ਵੀ 12 ਵੱਜ ਗਏ ਨੇ ਤੇ ਲੱਗਦਾ ਇੰਝ ਹੀ ਪਿਆ ਜਿਵੇਂ ਦਿਨ ਚੜਿਆ ਹੋਇਆ। ਹਾਂ, ਤੂੰ ਖੋਤੀ ਤੇ ਬੈਠਾ ਕਾਬੂ ਕਰਕੇ। ਕੀ ਨਾਂ ਹੈ ਤੇਰਾ? ਰਮੂ ਕਰ। ਕੀ ਨਾਂ ਹੈ? ਕੀ ਕੁੜੀ ਆ ਗਿਆ ਦੰਦ ਕੱਢੀ, ਇਹਦਾ ਨਾਂ ਕੀ? ਤੇਰਾ ਕੀ ਨਾਂ ਹੈ? मोहम्मद तैयब। ਆ ਵੇਖ, ਦੱਸਿਆ ਨਾ ਉਹਨੇ, ਤੂੰ ਦੱਸ। मोहम्मद ताहर। ਮੁਹੰਮਦ ਤਾਹਰ। ਹਾਂ। ਚਲੋ ਇਹ ਵੀ ਠੀਕ ਹੈ। ਇਹਦਾ ਕੀ ਨਾਂ ਹੈ? ਰਾਣੀ? ਹੈਂ? ਇਹਦਾ ਨਾਂ ਕੀ? ਰਾਣੀ? रानी। ਵਾਹ, ਰਾਣੀ ਹੈ ਕਿ ਰਾਣਾ ਹੈ? ਪਹਿਲਾਂ ਵੇਖ ਲੈ ਧਿਆਨ ਨਾਲ ਥੱਲਿਓ। ਹੈ ਰਾਣੀ ਹੈ ਨਾ? ਅੱਛਾ, ਚੱਲ ਸਹੀ ਹੈ, ਜੋੜ ਕੇ ਲੈ ਆਗਾ ਉਹਦਾ ਰਾਮ ਸਕੂਲ ਨਾਲ। ਅੱਛਾ, ਇਹ ਮਾਮੇ ਮੇਰੇ ਦਾ ਟੂਲ ਹੈ ਤੇ ਇੱਥੋਂ ਅਗਲੇ ਦਿਨ ਚੋਰ ਪਏ ਨੇ ਤੇ ਚੋਰੀ ਕਰਕੇ ਲਗਾਏ ਨੇ। ਬਿੱਲਿਆ ਸਟਾਰਟਰ ਲਗਾਏ ਨੇ? ਤਾਰ ਲੈ ਕੇ ਸਟਾਰਟਰ ਲੈ ਗਏ। ਤਾਰ ਤੇ ਸਟਾਰਟਰ ਲੈ ਗਏ ਨੇ। ਹਾਂ, ਹਿਸਾਬ ਲਾ ਲਓ ਇੱਥੇ ਕਿ ਛੱਡਦੇ ਨਹੀਂ ਕੋਈ ਸ਼ੈ ਵੀ ਪਤੰਦਰ। ਕੱਲ ਮੈਂ ਆਇਆ ਨਾ, 2 ਉੱਲੂਆਂ ਦਾ ਜੋੜਾ ਨਾ, 2 ਉੱਲੂ ਇੱਥੇ ਬੈਠੇ ਹੋਏ ਸੀ। ਤੇ ਆਹ ਸਰਕਾਰ ਦੇਖ ਸਕਦੇ ਹੋ, ਤਾਲਾ ਭੰਨ ਕੇ ਨਾ ਇੱਥੋਂ ਕੋਠੇ ਦਾ, ਤੇ ਅੰਦਰੋਂ ਤਾਰ ਲੈ ਗਿਆ, ਸਟਾਰਟਰ ਲੈ ਗਿਆ, ਹੋਰ ਕੋਈ ਨਿੱਕ ਸੁੱਕ ਸਮਾਨ। ਸ਼ੁਕਰ ਇਹ ਹੈਗਾ ਕਿ ਟਰਾਂਸਫਾਰਮਰ ਬਚ ਗਿਆ, ਟਰਾਂਸਫਾਰਮਰ ਨਹੀਂ ਲੈ ਕੇ ਗਿਆ। ਟਰਾਂਸਫਾਰਮਰ ਦੀ ਚੋਰੀ ਅੱਗੇ ਬੜੀ ਇੱਥੇ ਹੁੰਦੀ ਸੀ। ਇਹ ਬੱਚਤ ਹੋ ਗਈ ਹੈ। ਉਂਝ ਤਾਰ ਦਾ ਵੀ ਢੇਰ ਸਾਰਾ ਨੁਕਸਾਨ ਹੈ, ਤਾਂ ਨੁਕਸਾਨ ਸਟਾਰਟਰ ਦਾ ਵੀ ਬੜਾ, ਉਹ ਵੀ ਬੜਾ ਮਹਿੰਗਾ ਹੁੰਦਾ। CCD ਨੂੰ ਅਲਰਟ ਤਾਂ ਬੜਾ ਕੀਤਾ ਹੋਇਆ, ਪੈਰਾ ਫੋਰਸ ਨੂੰ ਵੀ, ਮਰੀਮ ਨੂੰ, ਆਸ਼ਰੀਫ ਨੇ, ਲੇਕਿਨ ਚੋਰ ਹੈਣ ਭਾਈ ਬਹੁਤ, ਬੇਰੁਜ਼ਗਾਰੀ ਬੜੀ ਹੈ। ਤੇ ਕੁਝ ਲਾਂਤੀ ਜਾਣ ਬੁੱਝ ਕੇ ਕਰਦੇ ਨੇ ਤੇ ਕੁਝ ਭੁੱਖਮਾਰੀ ਤੋਂ ਕਰਦੇ ਨੇ। ਅੱਛਾ, ਕਈ ਵੀਰ ਮੇਰੇ ਤੋਂ ਪੁੱਛਦੇ ਆ ਵੀ ਤੁਹਾਡੇ ਇੱਥੇ ਜਿਹੜੇ ਆ ਖੂਹ ਹੁੰਦੇ ਆ ਵੀ ਇਹ ਕਿੰਨੇ ਫੁੱਟ ਡੂੰਘਾ ਹੁੰਦਾ ਤੇ ਬੋਰ ਕਿੰਨੇ ਫੁੱਟ ਡੂੰਘਾ ਹੁੰਦਾ। ਤੇ ਮੈਂ ਅੱਗੇ ਵੀ ਕਈ ਵਾਰੀ ਦੱਸਿਆ, ਫਿਰ ਦੱਸ ਦਿੰਦਾ। ਸਾਡੇ ਜਿਹੜੇ ਆ ਖੂਹ ਆ ਨਾ, 170 180 ਇੱਥੇ ਮਤਲਬ ਇਹ ਹੁੰਦੇ ਆ ਖੂਹ, ਹੈ ਨਾ। ਤੇ ਬੋਰ 220 ਤੇ 230 ਤੇ ਨੋਰਮਲ ਪਾਣੀ ਆ ਜਾਂਦਾ। ਤੇ ਜਿਹੜਾ ਹੈਗਾ ਨਾ ਸਾਹਬ ਮਿੱਠਾ ਪਾਣੀ, ਜਿਹੜਾ ਲੈਬ ਟੈਸਟ ਹੁੰਦਾ, ਉਹ 500 550 510 ਇੱਥੇ ਆਉਂਦਾ ਮਿੱਠਾ ਪਾਣੀ। ਤੇ ਉਹ ਅੱਜ ਕੱਲ੍ਹ ਹੁਣ ਖੂਹ ਕੋਈ ਨਹੀਂ ਕੱਢ ਰਿਹਾ। ਖੂਹ ਵਾਲੇ ਟੂਬਲ ਜਿਹੜੇ ਨਾ ਪੁਰਾਣੇ ਨੇ, ਜਾਂ ਪਹਿਲਾਂ ਚੱਲਦੇ ਹੁੰਦੇ ਸੀ ਟਰੈਕਟਰਾਂ ਤੇ ਹੁਣ ਇਹਨਾਂ ਬਿਜਲੀ ਦੇ ਕਰ ਦਿੱਤੇ ਨੇ ਟਰੈਕਟਰਾਂ ਤੋਂ। ਤੇ ਇਹ ਹੁਣ ਹੋ ਗਏ ਨੇ ਆਪਣਾ ਉਹ ਸਬਮਰਸੀਬਲ ਜਿਹੜਾ ਹੁੰਦਾ, ਵਿੱਚ ਹੀ ਸੁੱਟ ਦਿੰਦੇ ਨੇ ਪੰਪ। ਤੇ ਖੂਹ ਕੋਈ ਨਹੀਂ ਹੁੰਦਾ, ਟਰਪੈਨ ਟਾਈਪ ਨਾ, ਤੇ ਮੋਟਰ ਰੱਖ ਦਿੱਤੀ ਉੱਤੇ, ਤੇ ਬਾਕੀ ਸਮਾਨ ਸਾਰਾ ਥੱਲੇ। ਖੂਹ ਹੈ ਹੀ ਕੋਈ ਨਹੀਂ। ਉਹ 500 550 ਫੁੱਟ ਤੇ ਨਿਕਲਦਾ ਮਿੱਠਾ ਪਾਣੀ ਹੁੰਦਾ, ਚੰਗਾ ਪਾਣੀ ਹੁੰਦਾ। ਸਾਡੀ ਧਰਤੀ ਉਸ ਪਾਣੀ ਨੂੰ ਬੜਾ ਮੰਨਦੀ ਹੈ। ਤੇ ਪਾਣੀ ਆ ਵੀ ਚੰਗੇ ਨੇ ਉੱਦਾਂ, ਲੇਕਿਨ ਇਹ ਹੈਗਾ ਵੀ ਇਹ ਲੱਸੀ ਵਾਲਾ ਕੰਮ ਕਰਦਾ ਤੇ ਉਹ ਦੇਸੀ ਘਿਓ ਵਾਲਾ ਕੰਮ ਕਰਦਾ ਪਾਣੀ ਧਰਤੀ ਵਾਸਤੇ। ਇਹ ਫਰਕ ਆ ਇੰਨਾ। ਸਾਡੇ ਵੀਰ ਇਹ ਹੁੰਦਾ, ਬੋਰ ਵੀ ਤੇ ਟੂਬਲ ਵੀ। ਲਓ ਜੀ, ਜਾ ਰਹੇ ਆ ਜਾ ਉੱਥੇ, ਮੈਂ ਲਿਖਾ ਦੇਣਾ। ਵੈਸੇ ਹੀ ਪੱਠੇ ਅਸੀਂ ਲੱਦ ਲੈਣੇ, ਲੈ ਕੇ ਤੇ ਜਾ ਰਹੇ ਅਸੀਂ। ਉਹ ਪਿੱਛੇ ਮੇਰੇ ਖੋਤੀ ਰੜੀ ਵਾਲਾ ਬੇਲੀ ਵੀ, ਤੇ ਆਪਣੇ ਬਲਦ ਨੇ। ਖੈਰ, ਜੋੜੀ ਬਲਦਾਂ ਦੀ ਹੈ। ਚਲ ਆਹ ਪੱਠੇ ਲੱਦੇ ਹੋਏ ਨਹੀਂ ਪਿੱਛੇ। ਚਲੀਏ, ਅਗਲੀ ਗੱਲਬਾਤ ਪਿੰਡ ਪਹੁੰਚ ਕੇ ਕਰਾਂਗੇ।